ਦੋਸਤੋ ਅੱਜ ਵੀ ਆਪਣਾ ਸਿੰਪਲ ਜਿਹਾ ਟਾਪਿਕ ਹੈ ਕਿ ਅਸੀਂ ਇਸ ਮੌਸਮ ਵਿੱਚ ਘਰੇਲੂ ਸਬਜ਼ੀਆਂ ਬੀਜ ਲੈਂਦੇ ਹਾਂ ਤੇ ਜੇ ਸਾਡੀ ਸ਼ਿਕਾਇਤ ਦੋਸਤਾਂ ਦੀ ਹੁੰਦੀ ਹੈ ਕਿ ਇਹ ਫਲ ਨਹੀਂ ਚੁੱਕਦੀਆਂ। ਉਹਦੀ ਸਿੰਪਲ ਜੀ ਵਜ੍ਹਾ ਹੈ ਥੋੜ੍ਹੀ ਜਿਹੀ ਕੇਅਰ ਕਰਨ ਦੀ ਜ਼ਰੂਰਤ ਹੈ। ਮਾਸ਼ਾਅੱਲਾ ਬਿਹਤਰੀਨ ਰਿਜ਼ਲਟ ਹੁੰਦਾ ਹੈ। ਇਹ ਦੇਖੋ ਦੋਸਤੋ, ਇਹ ਦੇਖੋ, ਇਹ ਹੈ ਕੱਦੂ ਦੀ ਵੱਲ ਤੁਸੀਂ ਦੇਖ ਰਹੇ ਹੋ। ਮਾਸ਼ਾਅੱਲਾ ਅੱਛੀ ਗਰੋ ਕੀਤੀ ਹੋਈ ਹੈ। ਹੁਣ ਸਾਡਾ ਮਸਲਾ ਕੀ ਹੈ? ਮਸਲਾ ਸਾਡਾ ਇਹ ਪੇਸ਼ ਆਉਂਦਾ ਸਾਨੂੰ, ਇਹ ਦੇਖੋ ਇਹ ਫੁੱਲ ਸੁੱਕ ਗਏ। ਇਹ ਦੇਖੋ ਦੋਸਤੋ, ਸਾਡੇ ਜਿਹੜੇ ਦੋਸਤ ਬਾਈ ਨੇ ਕਿਚਨ ਗਾਰਡਨਿੰਗ ਕਰਦੇ ਨੇ ਉਹ ਪਰੇਸ਼ਾਨ ਹੋ ਜਾਂਦੇ ਨੇ ਇਹ ਫੁੱਲ ਕਿਉਂ ਸੁੱਕ ਗਏ। ਦੋਸਤੋ ਇਸ ਫੁੱਲ ਨੇ ਸੁੱਕਣਾ ਹੀ ਹੈ ਕਿਉਂਕਿ ਇਹ ਮੇਲ ਫੁੱਲ ਆ, ਠੀਕ ਹੈ। ਇਹਦਾ ਮਕਸਦ ਸਿਰਫ ਉਹਦੀ ਨਾ ਪੋਲੀਨੇਸ਼ਨ ਕਰਨਾ ਮਕਸੂਦ ਹੁੰਦਾ ਹੈ। ਇਹ ਦੇਖੋ, ਇਹ ਬਾਕੀ ਜਿਹੜੇ ਇਹਦੀ ਨਿਸ਼ਾਨੀ ਇਹ ਹੁੰਦੀ ਹੈ ਕਿ ਇਹ ਡੰਡੀ ਸਰ ਦੇਖੋ ਨਾ, ਇਹ ਡੰਡੀ ਇਹਦੀ ਬਹੁਤ ਲੰਬੀ ਹੁੰਦੀ ਹੈ। ਸਿਰਫ ਇਹ ਪੋਲੀਨੇਸ਼ਨ ਵਾਸਤੇ ਕੁਦਰਤ ਦਾ ਹੈ ਤਰੀਕਾਕਾਰ ਹੈ, ਉਹ ਇਹ ਫੁੱਲ ਖੇਡਦੇ ਨੇ। ਇਹ ਦੇਖੋ ਜੀ, ਇਹ ਉਸ ਤੋਂ ਬਾਅਦ ਜੀ ਇਹ ਦੇਖੋ, ਇਹ ਮਤਲਬ ਛੋਟਾ ਜਿਹਾ ਕੱਦੂ ਲੱਗਾ ਹੋਇਆ। ਇਹ ਦੇਖੋ, ਇਹਦੀ ਦੇਖੋ ਟਹਿਣੀ, ਛੋਟੀ ਜਿਹੀ ਟਹਿਣੀ ਹੈ। ਇਹ ਫੀਮੇਲ ਮਤਲਬ ਇਹ ਫੁੱਲ ਠੀਕ ਹੈ ਉਹ ਤੋਂ ਬਣੀ। ਇਹ ਦੇਖੋ ਜੀ, ਹੁਣ ਇਹ ਫੀਮੇਲ ਫੁੱਲ ਹੈ ਅਲਹਮਦੁਲਿਲਾ। ਇਹ ਤਾਂ ਇਨਸ਼ਾਅੱਲਾ ਦਾ ਕੱਦੂ ਬਣੇਗਾ। ਤੇ ਦੂਸਰਾ ਦੋਸਤੋ ਇਹਤਿਆਤ ਇਹ ਕਰਨੀ ਹੈ, ਇਹ ਕੱਦੂ ਦੀ ਮੇਲ ਦਾ ਵੀਡੀਓ ਬਣਾ ਰਹੇ ਹਾਂ ਕਿ ਪਾਣੀ ਬਹੁਤ ਥੋੜ੍ਹਾ ਦੇਣਾ। ਸਾਡੇ ਦੋਸਤ ਅਕਸਰ ਨੇ ਸੁਬਾਹ ਸ਼ਾਮ ਜਿਹੜੇ ਨਾ ਉਹ ਪਾਣੀ ਲਾਈ ਜਾਂਦੇ ਨੇ ਕਿ ਜਲਦੀ ਸਾਡੇ ਨਾਲ ਕੱਦੂ ਲੱਗ ਜਾਣ। ਸਰ ਇੱਦਾਂ ਨਹੀਂ ਹੁੰਦਾ। ਇਹ ਬੇਲ ਨੂੰ ਕਮ ਸੇ ਕਮ ਤੀਸਰੇ ਚੌਥੇ ਦਿਨ ਪਾਣੀ ਦੇਣਾ ਹੈ। ਦੁਪਹਿਰ ਨੂੰ ਅਕਸਰ ਨੇਚਰ ਹੁੰਦੀ ਹੈ ਸਬਜ਼ੀਆਂ ਦੀ, ਇਹ ਜਿਹੜੇ ਵੱਲਾਂ ਹੁੰਦੀਆਂ ਨਾ ਜੀ, ਇਹ ਹਲਕੀਆਂ ਮੁਰਝਾ ਜਾਂਦੀਆਂ ਨੇ। ਤਾਂ ਦੋ ਸਮਝਦੇ ਨੇ ਕਿ ਯਾਰ ਇਹ ਮਰਦੀਆਂ ਜਾ ਰਹੀਆਂ, ਪਾਣੀ ਜ਼ਰੂਰਤ ਹੈ। ਅਤੇ ਦੋਸਤੋ ਇਹਨੂੰ ਫੌਰੀ ਪਾਣੀ ਨਹੀਂ ਲਾਉਣਾ, ਇਹਨੂੰ ਥੋੜ੍ਹਾ ਪਾਣੀ ਦੇਣਾ ਹੈ। ਅਤੇ ਤੀਸਰੇ ਦਿਨ ਤੋਂ ਪਹਿਲੇ ਪਾਣੀ ਨਹੀਂ ਦੇਣਾ। ਇਹ ਦੇਖੋ ਇੱਕ ਹੋਰ ਵੱਲ ਹੈ ਮਾਸ਼ਾਅੱਲਾ, ਇਹ ਪੂਰਾ ਦਰਖਤ 'ਤੇ ਚੜ੍ਹ ਰਹੀ ਹੈ। ਇਹ ਦੇਖੋ ਮਾਸ਼ਾਅੱਲਾ ਕਿੰਨੀ ਹਰੀ ਭਰੀ ਪਰ। ਅਤੇ ਦੋਸਤੋ ਜ਼ਿਆਦਾ ਇਸ ਕੱਦੂ ਦੀ ਫਸਲ ਨੂੰ ਬੇਲ ਨੂੰ ਜ਼ਿਆਦਾ ਸਪਰੇਅ ਵੀ ਨਹੀਂ ਕਰਨੀ। ਅਗਰ ਤੁਹਾਨੂੰ ਜ਼ਰੂਰਤ ਪਵੇ, ਕੋਈ ਸਫੈਦ ਮੱਖੀ ਦਾ ਹਮਲਾ ਹੈ, ਕੋਈ ਸੁੰਡੀ ਦਾ ਹਮਲਾ ਹੈ, ਅਤੇ ਸਿੰਪਲ ਜੀ ਸਪਰੇਅ ਅਮੀਡਾ ਮਿਲਦੀ ਹੈ, ਸਸਤੀ ਮਿਲ ਜਾਂਦੀ, ਸਸਤੀ ਸਪਰੇਅ, ਉਹ ਅਗਰ ਹਸਬੇ ਜ਼ਰੂਰਤ ਕਰਨੀ ਹੈ ਲੇਕਿਨ ਜ਼ਿਆਦਾ ਮਕਦਾਰ ਸਰ ਉਹ ਵੀ ਨਹੀਂ ਕਰਨੀ। 15 ਦਿਨ ਬਾਅਦ 20 ਦਿਨ ਬਾਅਦ ਠੀਕ ਹੋ ਗਿਆ ਨਾ ਜੀ। ਡੇਲੀ ਬੇਸ 'ਤੇ ਸਪਰੇਅ ਤੁਸੀਂ ਨਹੀਂ ਕਰਨੀ। ਚੌਥੇ ਦਿਨ ਸਾਡੇ ਸਪਰੇਅ ਟੈਂਕੀ ਲੈ ਕੇ ਪਹੁੰਚ ਜਾਓ ਫਸਲ 'ਚ, ਸਪਰੇਅ ਕਰਨ ਲੱਗੇ ਅਸੀਂ ਫਸਲ ਚਾਹੀਦੀ ਇਹ ਨਹੀਂ ਸਰ ਕਰਨਾ। ਅੱਛਾ, ਦੂਸਰੀ ਗੱਲ ਦੋਸਤੋ ਇਹ ਹੈ ਕਿ ਕੋਸ਼ਿਸ਼ ਕਰੋ ਕਿ ਕੱਦੂ ਦੀ ਵੱਲ ਥੱਲੇ ਨਾ ਕੋਈ ਤੁਸੀਂ ਛਾਪੇ ਰੱਖ ਦਿਓ, ਮਤਲਬ ਲੱਕੜੀਆਂ, ਖੁਸ਼ਕ ਲੱਕੜੀਆਂ ਦੇ ਵੱਡੇ ਛਾਪੇ ਟੈਬ। ਉਹਦੀ ਸਰ ਇਹ ਫਾਇਦਾ ਹੋਏਗਾ ਕਿ ਜਿਸ ਟਾਈਮ ਕੱਦੂ ਦੀ ਗਰਮੀ ਆਉਂਦੀ ਹੈ ਨਾ ਫਸਲ, ਇਹ ਥੱਲੋਂ ਜ਼ਮੀਨ ਹੋ ਜਾਂਦੀ ਹੈ ਗਰਮ, ਜਿਸ ਵਜ੍ਹਾ ਤੋਂ ਇਹਦੇ ਫੁੱਲ ਮੁਰਝਾ ਜਾਂਦੇ ਨੇ। ਇਹ ਵੀ ਵਜ੍ਹਾ ਹੋ ਜਾਂਦੀ ਹੈ। ਦੇਖੋ ਥੱਲੇ ਪਈ ਹੋਈ ਹੈ ਵੱਲ, ਲੇਕਿਨ ਜਿਵੇਂ ਗਰਮੀ ਹੋਏਗੀ ਇਹਦੇ ਜੇ ਨਾ ਫੁੱਲ ਝੜ ਜਾਣਗੇ। ਇਸ ਵਾਸਤੇ ਕੋਸ਼ਿਸ਼ ਕਰਨੀ ਹੈ ਕਿ ਥੱਲੇ ਕੋਈ ਨਾ ਕੋਈ ਛਾਪਾ ਵਗੈਰਾ ਕੋਈ ਐਸਾ ਜਿਹਾ ਰੱਖ ਦਿਓ, ਜਾਂ ਦਰਖਤਾਂ ਤੋਂ ਚੜ੍ਹਾ ਦਿਓ, ਤੇ ਵੀ ਬਿਹਤਰ ਆਪਸ਼ਨ ਹੈ। ਅਤੇ ਬਾਕੀ 2-3 ਚੀਜ਼ਾਂ ਹੁੰਦੀਆਂ ਨੇ ਮੇਨ। ਅਗਰ ਇੱਥੇ ਤੁਸੀਂ ਅਮਲ ਦਰਾਮਦ ਕਰ ਲਓ ਤਾਂ ਮਾਸ਼ਾਅੱਲਾ ਇੱਕ ਵਾਰ ਤੋਂ ਤੁਹਾਨੂੰ ਕਾਫੀ ਸਾਰੇ ਪੂਰੇ ਘਰ ਦੇ ਕੱਦੂ ਤੁਸੀਂ ਹਾਸਲ ਕਰ ਸਕਦੇ ਹੋ, ਠੀਕ ਹੈ ਨਾ। ਅਤੇ ਇਹ ਵੀ ਪਾਣੀ ਥੋੜ੍ਹਾ ਦੇਣਾ, ਇਹਨੂੰ ਵਕਫੇ ਨਾਲ ਦੇਣਾ ਹੈ, ਸਪਰੇਅ ਘੱਟ ਤੋਂ ਘੱਟ ਕਰਨੀ ਹੈ, ਠੀਕ ਹੋ ਗਿਆ ਨਾ। ਅਤੇ ਥੱਲੇ ਕੋਸ਼ਿਸ਼ ਕਰੋ ਕੋਈ ਛਾਪਾ ਵਗੈਰਾ ਰੱਖ ਦਿਓ ਜਾਂ ਕਿ ਦਰਖਤ ਦੇ ਉੱਤੇ ਚੜ੍ਹਾ ਦਿਓ। ਇਹ ਦੋਸਤੋ 2-4 ਟਿਪਸ ਦੀ ਦਿਹਾਤੀ ਮਤਲਬ ਬਜ਼ੁਰਗਾਂ ਨੇ ਦੱਸੀ ਹੋਈਆਂ ਗੱਲਾਂ, ਇਹ ਤੁਸੀਂ ਇਨਸ਼ਾਅੱਲਾ ਅਮਲ ਕਰੋਗੇ ਅਤੇ ਤੁਸੀਂ ਮਾਸ਼ਾਅੱਲਾ ਅੱਛੀ ਸਬਜ਼ੀ ਲੈ ਲਓਗੇ। ਘਰ ਦੀ ਸਤ੍ਹਾ 'ਤੇ ਕਿਚਨ ਗਾਰਡਨ 'ਤੇ ਕੋਈ ਥੋੜ੍ਹੇ 2-4 ਬੀਜ ਲਾ ਕੇ ਇਨਸ਼ਾਅੱਲਾ ਤੁਹਾਡਾ ਬੜਾ ਫਾਇਦਾ ਹੋਏਗਾ, ਤੁਹਾਡਾ ਕਿਚਨ ਚੱਲ ਜਾਏਗਾ। ਇਸ ਮਿਹਰਬਾਨੀ ਵੀਡੀਓ ਦੇਖੋ, ਲਾਜ਼ਮੀ ਸ਼ੇਅਰ ਕਰਿਓ।